ਦਾ ਵਾਕਿਆ ਇੱਕ ਸ਼ੁਕਰ ਸਵਾਰ ਮਦੀਨੇ ਦੇ ਵਿੱਚ ਗੁਜ਼ਰਦਾ ਜਿਸ ਵਕਤ ਬਨੀ ਹਾਸ਼ਮ ਦੇ ਮਹੱਲੇ ਦੇ ਵਿੱਚ ਗਿਆ 40 ਘਰਾਂ ਨੂੰ ਜਿੰਦਰੇ ਵੱਜੇ ਵੇਖ ਕੇ ਦਿਲ ਦੇ ਵਿੱਚ ਸੋਚਦਾ ਯਾ ਇਲਾਹੀ ਮਾਲਕਾ ਸਜਦਾਂ ਦੇ ਘਰ ਨੇ ਸਾਰਿਆਂ ਨੂੰ ਜਿੰਦਰੇ ਵੱਜੇ ਨੇ ਦਿਲ ਦੇ ਵਿੱਚ ਖਾਸ਼ ਸੀ ਕਿ ਜ਼ਿਆਰਤ ਕਰਕੇ ਦੇਗਾ ਮੈਂ ਆਪਣੇ ਸਫ਼ਰ ਦਾ ਆਗਾਜ਼ ਕਰਨਾ। ਉਸਤਾਦ ਫਰਮਾਉਂਦੇ ਨੇ ਕਿ ਬਿਸਮਿल्लाह बिस्मिल्लाह पढ़ के मैं हथ साध नूं लावां फिर दरूद नबी सरवर ते लख लख बार पहुंचावां। उस पिछे वाकिया करबल का थोड़ा बहुत सुनावां। जिस वक्त शहरों बाहर निकलिया तो एक मासूम बच्ची आ रेत का सराहना बना के बैठी है अपने अमीरां नूं याद भी करती है। राहियां मुसाफिरां नूं जो जो भी लंघदा नूं पुछदी वीरा किथे चले आ भरावा किथे चले आ। इन्नी देर नूं शुतर सवार नजदीक आया पूछया बाबा किथे जाना जी। आख्या ये कूफे शहर जा रहे हैं। कूफे का नाम सुनिया मासूम सुगरा दियां चीखां निकल गई। बड़े अदब के नाल डाची बिठा के पुछदे ने कि बेटा कूफे का नाम सोच के रोए क्यों? आख्या वीरा अरसा 6 महीनों का हो गया मेरा तमाम खानदान मैनू छड्ड के बीमार सा नाल नहीं सा जान जोगी। मेरा वीर अकबर मेरे नाल वादा करके गया सी कि आवांगा तेनू लै जाऊंगा। खुदा जाने की गुजरी आए ने। जे तू कूफे शहर में जाना मेरा छोटा जा काम है मेरा रुका मेरे बाबल दे। रुके का मजमून लिखते ने पढ़ के बिस्मिल्लाह लिखया हथ सुगरा शल आया हैरी वतना वाल बाबा हम शक्ल रसूल दा वास्ता ही कोई खुशी दी खबर ते कल बाबा वादा करके सो अकबर लै जासी तई उडीकनिया पल पल बाबा गलियां शहर मदीने शरीफ दियां मैनू दिसदियां मारू ने थल बाबा ते कुड़ियां शहर दियां भी खेडण दिंदियां नहीं। इत्थे गल दा हो गया चल बाबा। वाह वाह असगर वीर दा रोवना याद आवे जदू देखनिया पिंगे वाल बाबा अब मोया वीरा वाली मेरा नाम छदन इसे गल दा हो गया चल बाबा। लिख के रुका कसर दे हवाले किया क्या जाओ शहर में दसिया लै के कसर टुरदा जेड़े वेखा दोजले हो गया। बीबी पाक फरमांदे ने दिल दे विच सोचदे ने जो कोई आमदा छोड़ी जावदा ते मैनू बूए दे विच बिठा के ते अल्लाह जहान दा कदू आबाद होसा ये बैठिया जोग लटा के
ਮੈਨੂੰ ਦੱਸਿਆ ਉਧਰ ਕਾਸਤ ਟੁਰ ਪਿਆ। ਉਧਰ ਮੈਦਾਨੇ ਕਰਬਲਾ ਦੇ ਵਿੱਚ ਹਜ਼ਰਤ ਅਲੀ ਅਸਗਰ ਪਿਆਸ ਦੇ ਨਾਲ ਤੜਫਦੇ ਨੇ। ਬੀਬੀ ਸ਼ਹਿਰਬਾਨੋ ਨੇ ਅਰਜ਼ ਕੀਤੀ, ਆਕਾ ਹੁਸੈਨ ਅਗਰ ਕੋਈ ਲੈਣ ਦੇਣ ਕੋ ਵਾਧਾ ਘਾਟਾ ਕੋਈ ਗੱਲਬਾਤ ਤੇ ਸਾਡੀ, ਇਸ ਮਾਸੂਮ ਦਾ ਤੇ ਕੋਈ ਗੁਨਾਹ ਨਹੀਂ। ਪਾਣੀ ਲਿਆਓ ਇਹਦੇ ਵਾਸਤੇ। ਜਿਸ ਵਕਤ ਤਲੀਆਂ ਦੇ ਪਾ ਕੇ ਸਰਕਾਰ ਖੈਮੇ ਤੋਂ ਬਾਹਰ ਨਿਕਲਦੇ ਨੇ, ਉਧਰ ਸ਼ਿਮਰ ਆਂਦਾ, ਹੁਰਮਲ ਤੂੰ ਮੇਰੀ ਫੌਜ ਦਾ ਸਿਪਾ ਸਲਾਹ ਨੇ, ਆਸਾ ਤੀਰ ਜੋੜ। ਬੱਚੇ ਦੇ ਹਲਕ ਦੇ ਵਿੱਚੋਂ ਤੀਰ ਪਾਰ ਹੋ ਗਿਆ। ਹੁਰਮਲ ਤੀਰ ਜੋੜਦਾ, ਡਿੱਗ ਗਿਆ, ਦੂਸਰਾ ਜੋੜਿਆ, ਡਿੱਗ ਗਿਆ। ਹਾਲਾਂਕਿ 7 ਤੀਰ ਜੋੜਦਾ, 7 ਡਿੱਗ ਪਏ। ਸ਼ਿਮਰ ਨੇ ਆਖਿਆ, ਇਹ ਕਿਹੜਾ ਕੰਮ ਪਿਆ ਕਰਨਾ ਹੈ? ਏਡਾ ਵੱਡਾ ਸਿਪਾ ਸਲਾਰ ਹੋ ਕੇ ਤੇ ਤੇਰਾ ਤੀਰ ਕਿਉਂ ਲਾਇਆ ਪਾ ਜਾਂਦਾ? ਆਖਿਆ, ਜਿਸ ਵਕਤ ਮੈਂ ਤੀਰ ਜੋੜਨਾ, ਮਾਰਨ ਦਾ ਇਰਾਦਾ ਕਰਨਾ, ਕਾਇਨਾਤ ਦੇ ਵਿੱਚ ਦਲਦਲਾ ਆ ਜਾਂਦਾ, ਮੇਰਾ ਹੱਥ ਕੰਬ ਜਾਂਦਾ। ਉਹਨੇ ਆਖਿਆ, ਦਰੂਦ ਸ਼ਰੀਫ ਪੜ੍ਹ ਕੇ ਤੀਰ ਤੇ ਫੂਕ ਮਾਰ, ਤੇਰਾ ਹੱਥ ਨਹੀਂ ਕੰਬਦਾ। ਇਸੇ ਤਰ੍ਹਾਂ ਕਰਦਾ ਤੀਰ ਜੋੜਿਆ। ਪਾਕ ਅਲੀ ਅਸਗਰ ਨੂੰ ਲੱਗਦਾ ਹਲਕ ਦੇ ਵਿੱਚੋਂ ਤੀਰ ਪਾਰ ਹੋ ਗਿਆ। ਆਖਰੀ ਆਵਾਜ਼, ਆਖਰੀ ਵਾਰ ਮਾਸੂਮ ਦੇ ਮੂੰਹ ਦੇ ਵਿੱਚੋਂ ਅਲਫਾਜ਼ ਨਿਕਲਦੇ ਨੇ। ਸ਼ਾਇਰ ਬਿਆਨ ਕਰਦਾ, ਤੀਰ ਛੁੱਟਾ ਜਦ ਹੁਰਮਲ ਦਾ, ਤੇ ਬੰਜ ਗਲ ਮਾਸੂਮ ਦੇ ਜੰਮਾ। 3 ਵਾਰੀ ਬਾਲ ਦੇ ਮੂੰਹ ਵਿੱਚੋਂ ਨਿਕਲੀ, ਲੋਕੋ ਅੰਮਾ ਅੰਮਾ ਅੰਮਾ। ਆਹ ਹਮੇ ਵਿੱਚੋਂ ਵੇ ਦੁਖੀ ਕੁਕਿਆਈ, ਵੇ ਮੈਨੂੰ ਮਾਰ ਮੁਕਾ ਲਿਆ ਗੰਮਾ। ਇੱਥੇ ਹੈ ਲਾਚਾਰੀ ਪਰਦੇ ਦੀ ਅਸਗਰ, ਇੱਥੇ ਪਹੁੰਚ ਨਹੀਂ ਸਕਦੀ ਅੰਮਾ। ਸ਼ਹਾਦਤ ਹੋ ਜਾਂਦੀ ਏ। ਸਰਕਾਰ ਖੈਮੇ ਦੇ ਵਿੱਚ ਲਿਆ ਕੇ ਆਂਦੇ ਨੇ, ਮੇਰੇ ਪੁੱਤਰ ਦੀ ਜ਼ਿਆਰਤ ਕਰ ਲੋ, ਚੰਦ ਘੜੀਆਂ ਦਾ ਮਹਿਮਾਨ ਹੈ। ਸਾਰੇ ਸ਼ਹਜ਼ਾਦੇ ਵਾਰੋ ਵਾਰੀ ਆ ਕੇ ਜ਼ਿਆਰਤ ਕਰਦੇ ਨੇ। ਟਾਈਮ ਖਤਮ ਹੋ ਜਾਂਦਾ, ਸਰਕਾਰ ਨੰਨੀ ਜਾ ਖੈਮਿਆਂ ਤੋਂ ਨਿਕਲ ਕੇ ਬਾਹਰ ਛੋਟੀ ਜਿਹੀ ਕਬਰ ਬਣਾਉਂਦੇ ਨੇ। ਦਾਨ ਸਾਹਿਬ ਲਿਖਦੇ ਨੇ ਕਿਸ ਤਰ੍ਹਾਂ,